ਸਰੋਤੇ ਉਹ ਪੁੱਛ ਰਹੇ ਆ ਵੀ ਪੁਲਿਸ ਵਾਲੇ ਵੀ ਕਿਸੇ ਨੂੰ ਚੱਕ ਸਕਦੇ ਆ ਜਾਂ ਆਈਸ ਵਾਲੇ ਚੱਕਦੇ ਆ, ਵੀ ਕੰਮ ਤੇ ਜਾਂਦੇ ਆ ਵੀ ਸਾਨੂੰ ਡਰ ਲੱਗਦਾ। ਸੋ ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ ਤੋਂ ਬਿਨਾਂ ਕਿਸੇ ਵੀ ਸਟੇਟ 'ਚ ਜਿਹੜੀ ਪੁਲਿਸ ਆ ਉਹ ਤੁਹਾਨੂੰ ਨਹੀਂ ਚੱਕ ਸਕਦੀ ਹੈਗੀ। ਆਪਾਂ ਕੈਲੀਫੋਰਨੀਆ ਦੀ ਕਹਿ ਸਕਦੇ ਹਾਂ, ਬਾਕੀ ਹੋਰ ਸੂਬਿਆਂ ਦੇ ਜੇ ਰੂਲ ਉਹਨਾਂ ਨੇ ਚੇਂਜ ਕਰ ਦਿੱਤੇ। ਬਹੁਤ ਸਾਰੀਆਂ ਜਿਹੜੀਆਂ ਰੈੱਡ ਸਟੇਟਸ ਦੇ ਹਰਜੋਤ ਸਿੰਘ ਜੀ ਪੁਲਿਸ ਵਾਲੇ ਆ ਜਾਂ ਸ਼ੈਰਿਫਸ ਆ, ਉਹਨਾਂ ਨੇ ਅੰਦਰ ਖਾਤੇ ਕਿਹਾ ਵੀ ਅਸੀਂ ਸਮਰਥਨ ਜਿਹੜਾ ਉਹ ਕਰਾਂਗੇ। ਕੈਲੀਫੋਰਨੀਆ ਦਾ ਕਾਨੂੰਨ ਕਹਿੰਦਾ ਵੀ ਕੈਲੀਫੋਰਨੀਆ ਦਾ ਕੋਈ ਵੀ ਜਿਹੜਾ ਪੁਲਿਸ ਡਿਪਾਰਟਮੈਂਟ ਆ, ਲਾ ਇਨਫੋਰਸਮੈਂਟ ਵਾਲੇ ਆ, ਉਹ ਇਸ ਦੇ ਵਿੱਚ ਮਦਦ ਜਿਹੜਾ ਉਹ ਨਹੀਂ ਜਿਹੜਾ ਉਹ ਕਰਦੇ ਹੈਗੇ। ਸੋ ਨਾ ਹੀ ਪੁਲਿਸ ਵਾਲੇ ਤੁਹਾਨੂੰ ਪੁੱਛ ਸਕਦੇ ਵੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ। ਇੱਕ ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਐਰੀਜ਼ੋਨਾ ਦਾ ਸ਼ੈਰਿਫ ਸੀਗਾ, ਬੜਾ ਮਸ਼ਹੂਰ ਹੋਇਆ ਸੀਗਾ, ਉਹ ਕੰਮ ਇਹੀ ਕਰਦਾ ਸੀਗਾ। ਪਹਿਲੇ ਟਰੰਪ ਐਡਮਿਨਿਸਟ੍ਰੇਸ਼ਨ ਉਹਨੇ ਟਰੰਪ ਉਹਨਾਂ ਨੇ ਮਾਫ ਵੀ ਕੀਤਾ ਸੀ ਉਹਨੂੰ, ਬਾਅਦ ਦੇ ਵਿੱਚ ਉਹਨੇ ਰਨ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਰਹਿ ਗਿਆ ਸੀ। ਪਰ ਕੈਲੀਫੋਰਨੀਆ ਦੇ ਵਿੱਚ ਇਦਾਂ ਦਾ ਨਹੀਂ ਹੈਗਾ। ਜੇ ਆਈਸ ਵਾਲੇ ਦਾ ਸਾਥ ਦੇ ਰਹੇ ਆ ਨਾਲ, ਉਹ ਡਿਫਰੈਂਟ ਸਟੋਰੀ ਆ। ਆਈਸ ਵਾਲੇ ਤੁਹਾਨੂੰ ਪੁੱਛ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਜ਼ਰੂਰ ਹੈਗੀਆਂ। ਇੱਕ ਜਿਹੜਾ ਹੁਣ ਫਲੋਰੀਡਾ ਦੀ ਕੋਈ ਗੱਲ ਕਰ ਲਈਏ, ਡਿਸੈਂਟਸ ਹੁਣਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਫਲੋਰੀਡਾ ਦਾ ਹਾਈਵੇ ਸੇਫਟੀ ਵਾਲੇ ਆ, FHS, ਉਹਨਾਂ ਨੇ ਤੇ ਮੋਟਰ ਵਹੀਕਲ ਵਾਲੇ ਉਹ ਪਾਰਟਨਰ ਕਰ ਰਹੇ ਆ ਆਈਸ ਦੇ ਨਾਲ। ਜਿਹੜਾ ਸੈਕਸ਼ਨ 287G ਦੇ ਤਹਿਤ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਇਮੀਗ੍ਰੈਂਟ ਰਿਸਪੌਂਸਿਬਿਲਟੀ ਐਕਟ ਦੇ ਨਾਲ, ਜਿਸ ਦੇ ਨਾਲ ਕਹਿੰਦੇ ਵੀ ਆਈਸ, ਇਸ ਐਕਟ ਦੇ ਨਾਲ ਆਈਸ ਜਿਹੜੀ ਆ ਆਥੋਰਾਈਜ਼ ਹੁੰਦੀ ਆ। ਫਲੋਰੀਡਾ ਹਾਈਵੇ ਪੈਟਰੋਲ, ਇਹਨਾਂ ਦੋਨਾਂ ਨੂੰ ਅਬਿਲਿਟੀ ਜਿਹੜੀ ਉਹ ਮਿਲ ਜਾਂਦੀ ਆ ਵੀ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਊਟੀਜ਼ ਕਰ ਸਕਦੇ ਆ। ਸੋ ਹੁਣ ਜੇ ਤੁਸੀਂ ਫਲੋਰੀਡਾ ਦੇ ਵਿੱਚੋਂ, ਜੇ ਤੁਹਾਨੂੰ ਉੱਥੋਂ ਦੀ ਫਲੋਰੀਡਾ ਹਾਈਵੇ ਪੈਟਰੋਲ ਫੜਦੀ ਆ ਤੇ ਉਹ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰ ਸਕਦੀ ਆ, ਤੇ ਉਸ ਦੇ ਆਧਾਰ ਦੇ ਉੱਤੇ ਤੁਹਾਨੂੰ ਡਿਟੇਨ ਕਰਨਾ ਹੈ, ਅਰੈਸਟ ਕਰਨਾ ਜਾਂ ਛੱਡਣਾ ਆ, ਉਹ ਉਹਨਾਂ ਦੇ ਕੋਲੋਂ ਫੈਸਲਾ ਆ ਜਾਂਦਾ ਆ। ਮੁਲਕ ਦੇ ਵਿੱਚ ਆਪਣੇ ਤੌਰ ਦੀ ਇਹ ਜਿਹੜੀ ਹੁਣ ਪਹਿਲੀ ਪਾਰਟਨਰਸ਼ਿਪ ਜਿਹੜੀ ਉਹ ਬਣੀ ਆ, ਫਲੋਰੀਡਾ ਦੇ ਵਿੱਚ ਜਿਹੜੀ ਹਾਈਵੇ ਪੈਟਰੋਲ ਆ, ਉਹਨਾਂ ਨੂੰ ਇਹ ਅਖਤਿਆਰ ਜਿਹੜਾ ਉਹ ਮਿਲ ਗਿਆ ਆ ਵੀ ਜਿਸ ਨੂੰ ਵੀ ਉਹ ਰੋਕਦੇ ਆ ਉਸ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਕੇ ਉਸ ਦੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਆ ਉਹ ਲਿਆ ਜਾ ਸਕਦਾ ਆ। ਸੋ ਇਹ ਹੁਣ ਜਿਹੜਾ ਚੀਜ਼ ਜਿਹੜੀ ਉਹ ਚੀਜ਼ ਹੈਗੀ ਆ। ਸੋ ਮੇਕ ਸ਼ੋਰ ਕਰੋ ਫਲੋਰੀਡਾ ਦੇ ਵਿੱਚ ਭਾਈ, ਜੇ ਤੁਸੀਂ ਜਾ ਰਹੇ ਆ ਉੱਥੇ ਤੁਹਾਨੂੰ ਹਾਈਵੇ ਪੈਟਰੋਲ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਜਿਹੜੀ ਉਹ ਪੁੱਛ ਸਕਦੀ ਆ। ਜਿੰਨੇ ਵੀ ਟਰੱਕਰਸ ਆ ਉਹ ਖਾਸ ਤੌਰ ਦੇ ਉੱਤੇ ਇਸ ਚੀਜ਼ ਦਾ ਜਿਹੜਾ ਉਹ ਧਿਆਨ ਦੇਣ, ਤੇ ਇਹ ਨਾ ਸੋਚਿਓ ਵੀ ਮੇਰੇ ਕੋ ਆ ਹੈਗਾ ਤੇ ਮੇਰੇ ਕੋ ਉਹ ਹੈਗਾ। ਇਹ 'ਚ ਕੋਈ ਦੋ ਰਾਵਾ ਨਹੀਂ ਆ। ਇਸ ਮੌਕੇ ਇਹ ਜੋ ਮਾਹੌਲ ਆ, ਇਹਦੇ ਵਿੱਚ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਵੀ ਹੋਊਗਾ। ਤੁਹਾਡੇ ਸ਼ਕਲ ਨੂੰ ਦੇਖ ਕੇ, ਤੁਹਾਡੀ ਰੰਗ ਨੂੰ ਦੇਖ ਕੇ ਉਹ ਫੜਨਗੇ ਵੀ ਜ਼ਿਆਦਾ, ਤੇ ਉਹ ਚੀਜ਼ਾਂ ਹੋ ਰਹੀਆਂ ਆ ਤੇ ਹੁੰਦੀਆਂ ਰਹਿ ਸਕਦੀਆਂ। ਸੋ ਇਹ ਹੁਣ ਜਿਹੜਾ ਧਿਆਨ ਦੇ ਨਾਲ ਫਲੋਰੀਡਾ ਵਾਲੇ ਜਿਹੜੇ ਧਿਆਨ ਦੇ ਨਾਲ ਰਸਤੇ ਦੇ ਵਿੱਚ ਜਦੋਂ ਜਾਂਦੇ ਆ, ਆਮ ਪ੍ਰੀਟੀ ਸ਼ੋਰ ਵੀ ਇਦਾਂ ਦੇ ਜਿਹੜੀ ਪਾਰਟਨਰਸ਼ਿਪ ਆ ਹੋਰ ਸਟੇਟਸ ਵੀ ਆਈਸ ਦੇ ਨਾਲ ਕਰੂਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹੁਤ ਕੁਝ ਅੱਜ ਕੱਲ੍ਹ ਗਲਤ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਫੈਲਾਇਆ ਜਾਂਦਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਜੈਮਸ ਆਫ ਸਿੱਖਿਜ਼ਮ ਨਾਮ ਦਾ ਅਕਾਊਂਟ ਸੀਗਾ ਟਵਿੱਟਰ ਤੇ, ਉਹਨਾਂ ਨੇ ਦ ਰੀਅਲ ਸੀਕ੍ਰੇਟ ਲੰਗਰ ਆਫ ਖਾਲਿਸਤਾਨੀ ਸਿੱਖਸ, ਇੱਕ AI ਜਨਰੇਟਡ ਫੋਟੋ ਪਾ ਕੇ ਵੀ ਉੱਥੇ ਦਸਤਾਰਧਾਰੀਆਂ ਸਿੱਖ ਆ, ਪਿੱਛੇ ਖਾਲਿਸਤਾਨ ਦੇ ਪੋਸਟਰ ਲੱਗੇ ਹੋਏ ਆ, ਕੇਸਰੀ ਦਸਤਾਰਾਂ ਸਜਾਈਆਂ ਆ, ਤੇ ਉਹ ਜਿਹੜੀ ਆ ਵੀ ਡਰੱਗ ਨੂੰ ਪੈਕ ਕਰ ਰਹੇ ਆ। ਸੋਸ਼ਲ ਮੀਡੀਆ ਯੂਜ਼ਰ ਐਕਸ ਦੇ ਉੱਤੇ ਵੀ, ਟਵਿੱਟਰ ਦੇ ਉੱਤੇ ਵੀ ਇਹ ਇਮੇਜਸ ਜਿਹੜੇ ਆ ਸ਼ੇਅਰ ਕੀਤੇ ਗਏ, ਤੇ ਉਹਦੇ 'ਚ ਇਹ ਲਿਖਿਆ ਗਿਆ ਵੀ ਜਿਹੜੇ ਖਾਲਿਸਤਾਨੀ ਸਿੱਖਸ ਆ ਇਹ ਡਰੱਗ ਨੂੰ ਜਿਹੜਾ ਆ ਪੈਕ ਕਰ ਰਹੇ ਹੈਗੇ ਆ। ਤੇ ਟੋਟਲੀ ਜਿਹੜਾ ਉਹ ਗਲਤ ਸੀਗਾ। ਸਿਰਫ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਉਹ ਫੋਟੋ ਬਣਾ ਕੇ ਜਿਹੜੀ ਸ਼ੇਅਰ ਕੀਤੀ ਗਈ ਸੀਗੀ। ਯੂਜ਼ਰ ਨੇਮ ਜੈਮਸ ਆਫ ਸਿੱਖਿਜ਼ਮ, ਨਾਂ ਵੀ ਸਿੱਖਾਂ ਵਾਲਾ ਰੱਖਿਆ ਆ, ਦ ਰੀਅਲ ਸੀਕ੍ਰੇਟ ਲੰਗਰ ਆਫ ਖਾਲਿਸਤਾਨੀ ਸਿੱਖਸ। ਸੋ ਉਹ ਆਪਣੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ, ਗਾਹਾਂ ਤੇ ਗਾਹਾਂ ਸ਼ੇਅਰ ਕਰਦੇ ਰਹਿੰਦੇ ਹੈਗੇ ਆ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ, ਕਈ ਵਾਰੀ ਕੋਈ ਬਹੁਤ ਹੀ ਮਾੜੀ ਪੋਜੀਸ਼ਨ ਦੇ ਵਿੱਚ ਨੰਗ ਧੜੰਗ ਜੀ ਉਹ ਮੀਂਹ ਪੈ ਰਿਹਾ, ਥੱਲੇ ਉੱਤੇ ਰੂਫ 'ਚ ਹੁੰਦੀ ਆ, ਉੱਦਾਂ ਦਾ ਪਾਇਆ ਹੁੰਦਾ, ਉਹ ਸਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਫੋਟੋਆਂ ਪਾਈਆਂ ਹੁੰਦੀਆਂ। ਇਸ ਤੋਂ ਬਿਨਾਂ ਆਪਣੇ ਬੰਦੇ ਵੀ ਘੱਟ ਨਹੀਂ ਹੈਗੇ। ਕੱਲ ਮੈਂ ਇੱਕ ਦੇਖ ਰਿਹਾ ਸੀ, ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਵੀ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਇੱਕ ਵੀਡੀਓ ਬਣਾਈ ਹੋਈ ਆ, ਜਿਹਦੇ 'ਚ ਉਹ ਕਹਿੰਦੇ ਆ ਵੀ ਮੈਂ ਜਿਹੜੇ ਸਿੱਖ ਆ ਬਹੁਤ ਤਗੜੀ ਕੌਮ ਆ, ਤੇ ਮੈਂ ਜੀ ਖਾਲਿਸਤਾਨ ਦੇ ਹੱਕ ਦੇ ਵਿੱਚ ਹੈਗਾ ਆ, ਸਿੱਖ ਵਾਰੀਅਰਸ ਹੈਗੇ ਆ,
ਉਹਨਾਂ ਦੀ ਆਵਾਜ਼ ਜਿਹੜੀ ਆ ਉਹ AI ਦੇ ਨਾਲ ਚੇਂਜ ਕੀਤੀ ਹੋਈ ਆ ਤੇ ਆਪਣੇ ਬੰਦੇ ਧੜਾ ਧੜ ਸ਼ੇਅਰ ਕਰ ਰਹੇ ਹੈਗੇ ਆ। ਸੋ ਫੈਕਟ ਚੈੱਕ ਕਰਨੇ ਚਾਹੀਦੇ ਹੈਗੇ ਆ। ਸੋ ਜਿਹੜੀ ਇਹ ਖਬਰ ਟਵਿੱਟਰ ਦੇ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਫੈਲਾਈ ਗਈ ਸੀ, ਉਹ ਜਿਹੜਾ ਫਰੈਕ ਹੈਗਾ ਵੈਬਸਾਈਟ ਜੋ ਚੈੱਕ ਕਰਦਾ ਆ, ਡੀਫਰੈਕ, ਡੀ ਹਾਂਜੀ ਫਰੈਕ ਜੀ ਫੈਕਟ ਚੈੱਕ ਜੋ ਕਰਦੇ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਵੀ ਟੋਟਲੀ ਇਹ ਝੂਠ ਸੀਗਾ। ਜੀ ਜੀ ਬਿਲਕੁਲ।